ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਮਿਲਾਵਟ ਦੀ। ਵੈਸੇ ਤਾਂ ਮਿਲਾਵਟ ਸ਼ਬਦ ਭਾਰਤੀਆਂ ਲਈ, ਆਪਣੇ ਸਾਰਿਆਂ ਲਈ ਕੋਈ ਨਵਾਂ ਨਹੀਂ ਹੈ, ਕਿਉਂਕਿ ਆਪਾਂ ਅਕਸਰ ਹੀ ਚੀਜ਼ਾਂ ਦੇ ਵਿੱਚ ਵੇਖਦੇ ਹਾਂ ਮਿਲਾਵਟ। ਪਰ ਕਹਿੰਦੇ ਕਿ ਜਿਹੜਾ ਦੁੱਧ ਹੈ, ਨਕਲੀ ਤੇ ਮਿਲਾਵਟੀ ਦੁੱਧ ਕਰਕੇ ਪੂਰਾ ਭਾਰਤ ਆ ਸਕਦਾ ਹੈ ਕੈਂਸਰ ਦੀ ਲਪੇਟ ਦੇ ਵਿੱਚ। ਬਹੁਤ ਫਿਕਰਮੰਦੀ ਵਾਲੀ ਰਿਪੋਰਟ ਹੈ ਜੀ। ਇਹ ਵਿਸ਼ਵ ਸਿਹਤ ਮੰਤਰਾਲੇ, ਸਿਹਤ ਸੰਗਠਨ ਦੀ ਰਿਪੋਰਟ ਹੈ। ਇਸ ਲਈ ਇਹ ਜ਼ਿੰਮੇਵਾਰੀ ਵਾਲੀ ਰਿਪੋਰਟ ਹੈ। ਜੇ ਵਿਸ਼ਵ ਸਿਹਤ ਸੰਗਠਨ ਇਹ ਅੰਕੜੇ ਜਾਰੀ ਕਰ ਰਿਹਾ ਹੈ ਕਿ ਭਾਰਤ ਦੇ ਵਿੱਚ ਮਤਲਬ 80% ਦੁੱਧ ਮਿਲਾਵਟੀ ਹੋਵੇ, ਜੀ ਜੀ, ਤੇ ਫਿਰ ਕਿਹੋ ਜਿਹੀ ਸਥਿਤੀ ਹੋਵੇਗੀ, ਤੁਸੀਂ ਇੱਥੋਂ ਅੰਦਾਜ਼ਾ ਲਾਓ। 65 ਕਰੋੜ ਲੀਟਰ ਦੁੱਧ ਦੀ ਰੋਜ਼ਾਨਾ ਵਿਕਰੀ ਹੈ ਭਾਰਤ ਚ। 64 ਤੋਂ 65 ਕਰੋੜ ਲੀਟਰ ਭਾਰਤ ਦੇ ਵਿੱਚ ਰੋਜ਼ ਦੁੱਧ ਵਿਕਦਾ। ਠੀਕ ਹੈ ਜੀ। ਤੇ ਇਸ 64-65 ਕਰੋੜ ਲੀਟਰ ਦੇ ਵਿੱਚੋਂ 50 ਕਰੋੜ ਲੀਟਰ ਨਕਲੀ ਤੇ ਮਿਲਾਵਟੀ ਹੈ। ਬਚਿਆ ਕੀ? ਮਤਲਬ 64 ਕਰੋੜ ਦੇ ਹਿਸਾਬ ਨਾਲ ਜੇ ਦੇਖੀਏ ਤੇ 64 ਕਰੋੜ ਲੀਟਰ ਤੇ ਉਧਰ 50 ਕਰੋੜ ਲੀਟਰ, ਤਾਂ ਪਿੱਛੇ 14 ਕਰੋੜ ਲੀਟਰ ਬਚਿਆ। ਹੁਣ ਉਹ ਪਤਾ ਨਹੀਂ ਜੀ 14 ਕਰੋੜ ਲੀਟਰ ਵਾਲੇ ਚਾਹੁੰਦੇ ਹੋ ਕਿ 50 ਕਰੋੜ ਲੀਟਰ ਵਾਲੇ ਚਾਹੁੰਦੇ ਹੋ? ਹਾਂਜੀ ਹਾਂਜੀ, ਬਿਲਕੁਲ ਸਹੀ। ਇਸ ਲਈ ਇਸ ਪਹਿਲੂ ਤੇ ਖਬਰ ਬਹੁਤ ਫਿਕਰਮੰਦੀ ਵਾਲੀ ਹੈ। ਬਕਾਇਦਾ ਤੌਰ ਤੇ ਮਤਲਬ ਵਿਸ਼ਵ ਸਿਹਤ ਸੰਗਠਨ ਨੇ ਇਹ ਅੰਕੜੇ ਜਨਤਕ ਕੀਤੇ ਨੇ ਕਿ ਦੇਖੋ, ਜਿਹੜਾ ਦੁੱਧ ਹੈ ਉਹਦੇ ਵਿੱਚ ਅਰਾਰੋਟ ਮਿਲਾਇਆ ਜਾਂਦਾ, ਜਿਹੜਾ ਦੁੱਧ ਹੈ ਉਹਦੇ ਵਿੱਚ ਮਿਲਕ ਪਾਊਡਰ ਮਿਲਾਇਆ ਜਾਂਦਾ, ਉਹਦੇ ਵਿੱਚ ਗਲੂਕੋਸ ਮਿਲਾਇਆ ਜਾਂਦਾ, ਉਹਦੇ ਵਿੱਚ ਰੰਗ ਮਿਲਾਇਆ ਜਾਂਦਾ, ਉਹਦੇ ਵਿੱਚ ਕੱਪੜੇ ਧੋਣ ਵਾਲਾ ਪਾਊਡਰ ਮਿਲਾਇਆ ਜਾਂਦਾ। ਪੰਜਾਬ ਦੀਆਂ ਪਿੰਡਾਂ ਦੀਆਂ ਜਿਹੜੀਆਂ ਡੈਰੀਆਂ ਨੇ ਜੀ, ਉਹ ਕਹਿੰਦੇ ਦੁੱਧ ਚ ਪਾਣੀ ਮਿਲਾਉਂਦੇ ਨੇ, ਤੇ ਦੁੱਧ ਚ ਪਾਣੀ ਮਿਲਾਉਣ ਨਾਲ ਦੁੱਧ ਪਤਲਾ ਹੋ ਜਾਂਦਾ, ਫਿਰ ਉਹਨੂੰ ਗਾੜਾ ਕਰਨ ਲਈ ਉਹ ਚ ਅਰਾਰੋਟ ਮਿਲਾ ਦਿੰਦੇ ਨੇ। ਕੁਝ ਲੋਕ ਗਲੂਕੋਸ ਨਾਲ ਦੁੱਧ ਬਣਾ ਲੈਂਦੇ ਨੇ, ਕੁਝ ਲੋਕ ਸੁੱਕੇ ਮਿਲਕ ਪਾਊਡਰ ਨਾਲ ਦੁੱਧ ਬਣਾ ਲੈਂਦੇ ਨੇ। ਪਰ ਉਹ ਤੋਂ ਵੀ ਖਤਰਨਾਕ ਪਹਿਲੂ ਤਾਂ ਇਹ ਹੈ ਕਿ ਮਤਲਬ ਜਦੋਂ ਪੇਂਟ ਜਿਹੜਾ ਕੰਧਾਂ ਨੂੰ ਹੁੰਦਾ, ਦਰਵਾਜ਼ਿਆਂ ਨੂੰ ਹੁੰਦਾ, ਉਹ ਰੰਗ ਨਾਲ, ਮਤਲਬ ਇਹ ਸ਼ਹਿਰਾਂ ਦੇ ਵਿੱਚ, ਕਲੋਨੀਆਂ ਦੇ ਵਿੱਚ, ਲੁਕਵੇਂ ਫੈਕਟਰੀਆਂ ਦੀਆਂ ਥਾਵਾਂ ਤੇ, ਘਰਾਂ 'ਚ ਅੱਜ ਕੱਲ੍ਹ ਨਕਲੀ ਦੁੱਧ ਬਣਾ ਕੇ ਬਾਜ਼ਾਰ 'ਚ ਵੇਚਿਆ ਜਾ ਰਿਹਾ। ਹਾਂਜੀ ਹਾਂਜੀ ਹਾਂਜੀ, ਪੇਂਟ ਵਾਲਾ। ਫਿਰ ਕੱਪੜੇ ਧੋਣ ਵਾਲੇ ਵਾਸ਼ਿੰਗ ਪਾਊਡਰ ਨਾਲ ਨਕਲੀ ਦੁੱਧ ਬਣਾਇਆ ਜਾ ਰਿਹਾ। ਸੋ ਆਹ ਸਾਰੀ ਪ੍ਰਕਿਰਿਆ ਨੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਭਾਰਤ 'ਚ ਨਕਲੀ ਦੁੱਧ ਦੀ ਆਮਦ ਵੱਧਦੀ ਰਹੀ ਤਾਂ ਪੂਰਾ ਭਾਰਤ ਕੈਂਸਰ ਦੀ ਚਪੇਟ 'ਚ ਆ ਸਕਦਾ, ਕਿਉਂਕਿ ਕੈਂਸਰ ਹੋਣ ਦਾ ਇੱਕ ਮੁੱਖ ਕਾਰਨ ਨਕਲੀ ਤੇ ਮਿਲਾਵਟੀ ਦੁੱਧ ਵੀ ਹੈ। ਅੱਛਾ। ਹੁਣ ਮੈਂ ਜਦੋਂ ਇਸ ਹਵਾਲੇ ਨਾਲ ਦੇਖਦਾ ਤਾਂ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ 40 ਲੱਖ ਮੈਸਾਂ ਨੇ ਇਸ ਸਮੇਂ। ਠੀਕ ਹੈ ਜੀ। 25 ਲੱਖ ਦੇ ਕਰੀਬ ਗਊਆਂ ਨੇ। ਇਹ ਪੰਜਾਬ ਸਰਕਾਰ ਦਾ ਅੰਕੜਾ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਿਹੜਾ ਨੰਬਰ ਦਰਜ ਕੀਤਾ ਗਿਆ ਉਹ ਲਗਭਗ 40 ਲੱਖ ਮੈਸਾਂ, ਮੱਝਾਂ ਤੇ 25 ਲੱਖ ਗਊਆਂ ਨੇ। ਠੀਕ ਹੈ ਜੀ। ਸੋ ਪਰ ਇਹ ਗਿਣਤੀ ਹੈ, ਇਹ ਦੁਧਾਰੂ ਪਸ਼ੂਆਂ ਦੀ ਗਿਣਤੀ ਨਹੀਂ ਹੈ। ਇਹਨਾਂ ਚੋਂ ਜ਼ਿਆਦਾਤਰ ਦੁਧਾਰੂ ਨਹੀਂ ਹੈਗੇ। ਸੋ ਇਸ ਲਈ ਜਦੋਂ ਮੈਂ ਪੰਜਾਬ ਦੇ ਵੱਲ ਦੇਖਦਾ ਤਾਂ ਪੰਜਾਬ ਦੇ ਵਿੱਚ ਰੋਜ਼ਾਨਾ 16 ਲੱਖ ਲੀਟਰ ਦੁੱਧ ਦੀ ਪੈਦਾਵਾਰ ਹੈ। ਕਹਿੰਦੇ ਠੀਕ ਹੈ ਜੀ। 16 ਲੱਖ ਲੀਟਰ ਦੀ ਦੁੱਧ ਦੀ ਪੈਦਾਵਾਰ ਦੇ ਹਵਾਲੇ ਨਾਲ ਇਹਦੇ ਵਿੱਚੋਂ 16 ਲੱਖ ਲੀਟਰ ਚੋਂ 60% ਜਿਹੜਾ ਦੁੱਧ ਹੈ ਉਹ ਦੁੱਧ ਦੇ ਰੂਪ ਚ ਵਰਤਿਆ ਜਾਂਦਾ, ਤੇ 40% ਉਹ ਹੈ ਜਿਹੜਾ ਦਹੀਂ, ਪਨੀਰ, ਮੱਖਣ, ਘਿਓ ਲਈ ਵਰਤਿਆ ਜਾਂਦਾ। ਪਰ ਜਿਹੜਾ ਜਾਂਚ ਰਿਪੋਰਟ ਕਹਿੰਦੀ ਹੈ ਪਿਛਲੇ 5 ਸਾਲ ਦੀ ਔਸਤ ਹੈ ਕਿ ਪੰਜਾਬ ਦੇ ਕੁੱਲ ਪੈਦਾਵਾਰ ਦੇ ਵਿੱਚੋਂ 37% ਮਿਲਾਵਟ ਹੈ। ਠੀਕ ਹੈ ਜੀ। 37% ਸੈਂਪਲ ਸਾਡੇ ਦੁੱਧ ਦੇ ਫੇਲ ਹੁੰਦੇ ਨੇ, ਜਦੋਂ ਕਿ ਇਸੇ 16 ਲੱਖ ਲੀਟਰ ਦੇ ਵਿੱਚੋਂ 60% ਸਾਡੇ ਦੁੱਧ 'ਚ ਪਾਣੀ ਪਾਇਆ ਜਾਂਦਾ। ਮਤਲਬ ਪਾਣੀ ਵਾਲਾ ਇੱਕ ਵੱਖਰਾ, ਉਹ ਤੋਂ ਬਿਨਾਂ ਮਤਲਬ ਜੇਕਰ ਆਪਾਂ ਕੁੱਲ ਪਾਣੀ ਵਾਲਾ ਵੀ ਵਿੱਚ ਮਿਲਾ ਕੇ ਸਾਰਾ ਕਰਦੇ ਹਾਂ ਤਾਂ 37% ਉਹ ਔਸਤ ਹੈ ਜਿਹੜਾ ਨਕਲੀ ਤੇ ਮਿਲਾਵਟੀ ਹੈ, ਜਿਹੜਾ ਹੁਣ ਪਤਾ ਨਹੀਂ ਪੇਂਟ ਵਾਲਾ, ਪਤਾ ਨਹੀਂ ਅਰਾਰੋਟ ਵਾਲਾ, ਪਤਾ ਨਹੀਂ ਰੰਗ ਵਾਲਾ, ਪਤਾ ਨਹੀਂ ਗਲੂਕੋਸ ਵਾਲਾ, ਹੈ ਨਾ, ਉਹ ਸਾਰਾ। ਤੇ ਭਾਰਤ ਦੀ ਜਦੋਂ ਮੈਂ ਔਸਤ ਦੇਖਦਾ ਸੈਂਪਲ ਫੇਲ ਹੋਣ ਦੀ ਤਾਂ ਉਹ 47% ਹੈ ਜੀ। ਇਹ ਮਤਲਬ ਦੁੱਧ ਉਹ ਚੀਜ਼ ਹੈ ਕਿ ਜਿਹੜਾ ਨਕਲੀ ਬਣਾ ਰਿਹਾ ਨਾ, ਜਿਹੜਾ ਪੇਂਟ ਨਾਲ, ਪਾਊਡਰ ਨਾਲ, ਕੱਪੜੇ ਧੋਣ ਵਾਲੇ ਨਾਲ ਜ਼ਹਿਰੀ ਬਣਾ ਕੇ ਵੇਚ ਰਿਹਾ, ਉਹਦੇ ਘਰੇ ਵੀ ਕਿਤੇ ਨਾ ਕਿਤੇ ਦੁੱਧ ਆਉਂਦਾ ਹੈ। ਉਹਦੇ ਜਵਾਕ ਵੀ ਪਨੀਰ, ਦਹੀਂ, ਲੱਸੀ ਸਭ ਕੁਝ ਵਰਤਦੇ ਨੇ। ਸੋ ਪਤਾ ਨਹੀਂ ਬੰਦਾ ਪੈਸੇ ਦੇ ਚੱਕਰ 'ਚ ਕਿੰਨਾ ਲਾਲਚੀ ਹੋ ਗਿਆ ਕਿ ਉਹਨੇ ਖਾਣ ਵਾਲੀਆਂ ਚੀਜ਼ਾਂ ਵੀ ਨਹੀਂ ਬਖਸ਼ੀਆਂ, ਤੇ ਉਹ ਇਹ ਭੁੱਲ ਜਾਂਦਾ ਕਿ ਮੇਰੇ ਜਵਾਕ ਵੀ ਬਾਜ਼ਾਰ 'ਚੋਂ ਕੁਛ ਲੈ ਕੇ ਖਾਂਦੇ ਨੇ। ਤੇ ਇਸ ਸਥਿਤੀ ਨੇ ਇੱਕ ਬਹੁਤ ਫਿਕਰ ਪੈਦਾ ਕੀਤਾ। ਪਰ ਪ੍ਰਵੀਨ ਜੀ, ਕੋਈ ਵੀ ਸਰਕਾਰ, ਕੋਈ ਵੀ ਸਿਸਟਮ, ਚਾਹੇ ਸੂਬਿਆਂ ਦੀਆਂ ਹੋਣ ਚਾਹੇ ਕੇਂਦਰ ਦੀਆਂ ਹੋਣ, ਇਸ ਨੂੰ ਨੱਥ ਪਾਉਣ 'ਚ ਅਜੇ ਤੱਕ ਕਾਮਯਾਬ ਹੁੰਦੀਆਂ ਵੀ ਨਜ਼ਰ ਨਹੀਂ ਆ ਰਹੀਆਂ, ਔਰ ਉਹਨਾਂ ਦੀ ਇੱਛਾ ਸ਼ਕਤੀ ਵੀ ਕਦੇ ਕਿਤੇ ਨਜ਼ਰ ਨਹੀਂ ਆਈ। ਪੰਜਾਬ 'ਚ ਤਾਂ ਵੈਸੇ ਹੀ ਦੁੱਧ ਨਾਲ, ਮੈਂ ਲੰਘੇ ਦਿਨੀ ਰਾਜੇਵਾਲ ਹੋਰਾਂ ਨੇ ਪ੍ਰੈਸ ਕਾਨਫਰੰਸਾਂ ਵੀ ਕਰਕੇ ਹਵਾਲਾ ਦਿੱਤਾ ਕਿ ਜਾਣ ਬੁੱਝ ਕੇ ਪੰਜਾਬ ਦੇ ਵੇਰਕਾਂ ਨੂੰ ਮਾਰਿਆ ਜਾ ਰਿਹਾ, ਕਿ ਅਮੂਲ ਹੁਣ
ਕਾਰਪੋਰੇਟ ਸੁਸਾਇਟੀ ਨਹੀਂ ਹੈ। ਅਮੂਲ ਕਾਰਪੋਰੇਟ ਸੁਸਾਇਟੀ ਹੋਣੀ ਗੁਜਰਾਤ 'ਚ, ਦੇਸ਼ 'ਚ ਕਾਰਪੋਰੇਟ ਅਦਾਰਾ ਹੈ। ਆਧਾਰ ਬਿਲਕੁਲ ਸਹੀ ਹੈ, ਤੇ ਬਿਲਕੁਲ ਹਰ ਥਾਂ ਉਸ ਨੂੰ ਸਪੇਸ ਦਿੱਤੀ ਜਾ ਰਹੀ ਹੈ, ਉਸ ਦਾ ਕਬਜ਼ਾ ਕਰਾਇਆ ਜਾ ਰਿਹਾ। ਤੇ ਵੇਰਕਾ ਦੇ ਸੈਂਟਰ ਜਿਹੜੇ ਪ੍ਰੋਫਿਟ 'ਚ ਨੇ ਉਹ ਵੀ ਘਾਟੇ 'ਚ ਜਾ ਰਹੇ ਨੇ, ਤੇ ਜਿਹੜੇ ਬੰਦੇ ਉਹਨਾਂ ਨੂੰ ਘਾਟਿਆਂ 'ਚ ਲਿਆਉਣ ਵਾਲੇ ਲਾਏ ਗਏ ਨੇ ਅਧਿਕਾਰੀ, ਉਹਨਾਂ ਨੂੰ ਫਿਰ ਉਸੇ ਵਿਭਾਗਾਂ 'ਚ ਬੜੇ ਸੈਂਟਰਾਂ ਤੇ ਭੇਜ ਦਿੱਤਾ ਜਾਂਦਾ। ਜਿਵੇਂ ਲੁਧਿਆਣੇ ਵਰਗੇ ਸੈਂਟਰ 'ਚ ਲਾਤਾ, ਪਹਿਲਾਂ ਪਟਿਆਲੇ ਵਾਲਾ ਫੇਲ ਕਰਤਾ, ਕਹਿੰਦੇ ਲੁਧਿਆਣੇ ਭੇਜ ਦਿਓ। ਸੋ ਵੇਰਕਾ ਵਰਗੇ ਆਪਣੇ ਅਦਾਰੇ ਨੂੰ ਸੰਭਾਲਣ 'ਚ ਵੀ ਪੰਜਾਬ ਸਰਕਾਰ ਕਾਮਯਾਬ ਨਹੀਂ ਹੋ ਪਾ ਰਹੀ, ਹੈ ਨਾ। ਤੇ ਦੂਸਰੇ ਪਾਸੇ ਪੂਰੇ ਦੇਸ਼ ਪੱਧਰ ਤੇ ਜੇਕਰ ਦੇਖੀਏ ਤਾਂ ਨਕਲੀ ਦੁੱਧ ਦੇ ਉਤਪਾਦਨ ਨੇ 50 ਕਰੋੜ ਲੀਟਰ ਮਿਲਾਵਟੀ ਦੁੱਧ ਜੇ ਰੋਜ਼ ਬਾਜ਼ਾਰ 'ਚ ਆ ਰਿਹਾ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਸਥਿਤੀ ਕੀ ਹੈ ਦੇਸ਼ ਦੀ। ਸਾਡੇ ਜਿਹੜੇ ਨੀਤੀ ਘਾੜੇ ਨੇ ਨਾ, ਜੇਕਰ ਉਹਨਾਂ ਦੀ ਨੀਅਤ ਸਹੀ ਹੁੰਦੀ ਤਾਂ ਕਿਸਾਨੀ ਦਾ, ਪੰਜਾਬ ਦੀ ਕਿਸਾਨੀ ਦਾ ਬਹੁਤ ਵੱਡਾ ਹਿੱਸਾ ਖੁਦਕੁਸ਼ੀਆਂ ਤੇ ਆਰਥਿਕ ਤੰਗੀ ਤੋਂ ਬਚਾਇਆ ਜਾ ਸਕਦਾ ਸੀ, ਕਿਉਂਕਿ ਦੁੱਧ ਇੱਕ ਬਹੁਤ ਵੱਡਾ ਕਿਸਾਨੀ ਦਾ ਸਹਾਇਕ ਧੰਦਾ ਹੈ। ਕਿਸਾਨ ਦੇ ਘਰੇ ਪਸ਼ੂ ਵੀ ਹੁੰਦੇ ਆ, ਕਿਸਾਨ ਕੋਲੇ ਨੀਰਾ ਚਾਰਾ ਵੀ ਹੁੰਦਾ, ਹਰੇ ਪੱਠਿਆਂ ਦੀ ਉਹਨੂੰ ਕੋਈ ਤੋੜ ਨਹੀਂ ਹੁੰਦੀ। ਜੇਕਰ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨਕਲੀ ਦੁੱਧ ਤੇ ਕੰਟਰੋਲ ਕੀਤਾ ਹੁੰਦਾ, ਅਸਲੀ ਦੁੱਧ ਦੀ ਆਪੇ ਡਿਮਾਂਡ ਵੱਧ ਜਾਣੀ ਸੀ। ਪ੍ਰਵੀਨ ਜੀ ਜਦੋਂ ਨਾ ਆ ਇੱਕ ਦੌਰ ਚੱਲਿਆ, ਮਤਲਬ ਜਾਤ ਧਰਮ ਤੇ ਹਮਲੇ ਵਾਲਾ, ਹਾਂਜੀ, ਉਸ ਧਰਮ ਦੇ ਵਿੱਚ ਛੋਟੀਆਂ ਮੀਟ ਦੀਆਂ ਦੁਕਾਨਾਂ ਵਾਲੇ ਤੇ ਵੀ ਹਮਲੇ ਹੋਏ। ਛੋਟੀਆਂ ਮੀਟ ਦੀਆਂ ਦੁਕਾਨਾਂ, ਚਲੋ ਇੱਕ ਮੁਸਲਮਾਨ ਭਾਈਚਾਰਾ ਕਾਫੀ ਉਸ ਕੰਮ ਕਰਦਾ, ਉਹ ਦੁਕਾਨਾਂ ਦੇਸ਼ ਚੋਂ ਲਗਭਗ ਗਾਇਬ ਹੋਈਆਂ। ਪਰ ਮੀਟ ਦੀ ਆਮਦ ਨਹੀਂ ਘਟੀ, ਉਲਟਾ ਕਈ ਗੁਣਾ ਖਪਤ ਵੀ ਵੱਧ ਗਈ ਤੇ ਉਲਟਾ ਵਿਦੇਸ਼ਾਂ ਤੱਕ ਕਾਰੋਬਾਰ, ਤੇ ਉਹ ਹੁਣ ਇੰਡਸਟਰੀ ਕੋਲ ਚਲਾ ਗਿਆ। ਹਾਂਜੀ, ਉਹ ਕਿਹਦੇ ਕੋਲੇ ਹੁਣ ਕਾਰੋਬਾਰੀਆਂ ਕੋਲ ਚਲਾ ਗਿਆ। ਉਸੇ ਤਰ੍ਹਾਂ ਪੰਜਾਬ ਦੇ ਹਰ ਪਿੰਡ 'ਚ, ਚਾਹੇ ਉਹ ਕਿਸੇ ਭਾਈਚਾਰੇ ਨਾਲ ਸੰਬੰਧਿਤ ਹੋਵੇ, ਇੱਕ ਅੱਧਾ ਪਸ਼ੂ ਵੱਝਿਆ ਹੁੰਦਾ ਸੀ ਆਪਣੀ ਲੋਹੜੀ 'ਚ, ਹੈ ਨਾ। ਹੌਲੀ ਹੌਲੀ 1-2 ਪਸ਼ੂ ਰੱਖਣਾ ਮਹਿੰਗਾ ਹੋ ਗਿਆ। ਹਾਂਜੀ, ਬਿਲਕੁਲ। ਮਤਲਬ ਕਿਸਾਨੀ ਪਰਿਵਾਰ ਵਾਲੇ ਵੀ ਹੁਣ ਪਸ਼ੂ ਨਹੀਂ ਰੱਖ ਰਹੇ, ਉਹ ਵੀ ਦੁੱਧ ਮੁੱਲ ਲੈ ਰਹੇ ਨੇ। ਤੇ ਇਹ ਉਸੇ ਤਰ੍ਹਾਂ ਆਮ ਘਰਾਂ ਚੋਂ ਨਿਕਲ ਕੇ ਕਾਰੋਬਾਰੀਆਂ ਕੋਲ ਚਲਾ ਗਿਆ। ਮਤਲਬ ਹੁਣ ਇਹ ਬੜੇ ਅਦਾਰੇ ਚਲਾਉਂਦੇ ਨੇ, ਚਾਹੇ ਉਹ ਹੁਣ ਅਮੂਲ ਹੋਵੇ, ਚਾਹੇ ਵੇਰਕਾ ਹੋਵੇ, ਚਾਹੇ ਨਾ ਦਿੱਲੀ ਵਾਲੀ ਮਦਰ ਡੈਰੀ ਹੋਵੇ, ਉਹ ਤੋਂ ਬਿਨਾਂ ਜਾਂ ਫਿਰ ਜਿਹੜੇ ਬੜੇ ਧਨਾੜ ਮਤਲਬ ਡੈਰੀ ਫਾਰਮ ਨੇ ਬੜੇ, ਉਹ ਵੀ ਚੱਲ ਰਹੇ। ਹਾਂਜੀ, ਉਹ ਪਿੰਡਾਂ ਬੰਦੇ ਦੇ ਹੱਥੋਂ ਇਹ ਵੀ ਨਿਕਲ ਗਿਆ। ਉਹ ਡੈਰੀਆਂ ਉਹਨਾਂ ਨੇ ਖੋਲੀਆਂ ਨੇ ਪਿੰਡਾਂ 'ਚ, ਉੱਥੇ ਕਹਿੰਦੇ ਨੇ ਲੋਕਾਂ ਨੂੰ ਇਸ ਰੇਟ ਤੇ ਪਾ ਦਿਓ, ਤੁਸੀਂ ਇਸ ਰੇਟ ਤੇ ਪਾ ਦਿਓ। ਔਰ ਜੇਕਰ ਉਹ ਪਿਛਲਾ ਕੰਮ ਚੱਲਦਾ ਰਹਿੰਦਾ ਨਾ, ਉਹਦੇ ਨਾਲ ਬਹੁਤ ਵੱਡੀ ਪੱਧਰ ਤੇ ਇੱਕ ਤਾਂ ਦਿਖਦਾ ਰੁਜ਼ਗਾਰ ਆਪਾਂ ਨੂੰ ਹੈ, ਇੱਕ ਲੁਕਵਾਂ ਰੁਜ਼ਗਾਰ ਮਿਲਿਆ ਹੋਇਆ ਸੀਗਾ ਲੋਕਾਂ ਨੂੰ, ਲੋਕ ਉਹਦੇ ਨਾਲ ਜੁੜੇ ਸੀ, ਉਹਦੇ ਚੋਂ ਪ੍ਰੋਫਿਟ ਕਮਾ ਰਹੇ ਸੀ। ਖੁੱਲਾ ਚੌਂਕਾ ਚੱਲੀ ਜਾਂਦਾ। ਹਾਂਜੀ, ਬਿਲਕੁਲ। ਜਵਾਕ ਦੱਬ ਕੇ ਖੁੱਲਾ ਦੁੱਧ ਘਿਓ ਖਾਂਦੇ ਨੇ, ਤੇ ਨਾਲੇ 2 ਘਰਾਂ ਨੂੰ ਦੇ ਕੇ ਅਗਲਾ ਆਪਣਾ ਘਰ ਦਾ ਰਾਸ਼ਨ ਪੱਤਾ ਚਲਾ ਲੈਂਦਾ। ਹਾਂਜੀ, ਬਿਲਕੁਲ। ਪਰ ਰੌਲਾ ਤੇ ਇਹ ਨਾ, ਜੇ